ਸੋ ਸਰੋਤਿਓ ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਾਪਾਨ ਤੋਂ ਜਿਹੜੀ ਖਬਰ ਆ ਰਹੀ ਆ ਉੱਥੇ ਇੱਕ ਬਹੁਤ ਵੱਡਾ ਭੂਚਾਲ ਆਇਆ ਜਿਹਦੇ ਨਾਲ ਇੱਕ ਜਣੇ ਦੀ ਮੌਤ ਹੋ ਗਈ ਆ। ਕਈ ਜਣੇ ਜਿਹੜੇ ਫੱਟੜ ਵੀ ਹੋਏ ਆ, ਕਈ ਦੱਬ ਵੀ ਗਏ ਆ। 50 ਤੋਂ ਵੱਧ ਲੋਕ ਜਿਹੜੇ ਆ ਉਹ ਫੱਟੜ ਹੋ ਚੁੱਕੇ ਹੈਗੇ ਆ। 7.1 ਮੈਗਨੀਚਿਊਡ ਦਾ 7.1 ਮੈਗਨੀਚਿਊਡ ਦਾ ਭੂਚਾਲ ਜਿਹੜਾ ਆ ਉਹ ਸਾਊਥ ਵੈਸਟਰਨ ਜਾਪਾਨ ਦੇ ਵਿੱਚ ਆਇਆ। ਇੱਕ ਬ੍ਰਿਜ ਵੀ ਉਹਨਾਂ ਦਾ ਟੁੱਟਿਆ ਹੈਗਾ ਆ। ਜਾਪਾਨ ਦੀ ਨਿਊਜ਼ ਏਜੰਸੀ ਕੇਓਡਾ ਉਹਨਾਂ ਨੇ ਇਹ ਕਿਹਾ ਹੈਗਾ ਆ ਵੀ ਜਿਹੜਾ ਇੱਕ ਵਿਕਟਮ ਆ ਉਹ ਘਰ ਕਲੈਪਸ ਹੋਣ ਦੇ ਕਾਰਨ ਉਹ ਥੱਲੇ ਦੱਬ ਕੇ ਉਹਦੀ ਜਿਹੜੀ ਮੌਤ ਹੋਈ ਹੈਗੀ ਆ। ਕੇਓਡਾ ਜਿਹੜੀ ਇਹ ਨਿਊਜ਼ ਏਜੰਸੀ ਆ, ਉਹਨਾਂ ਦੇ ਮੁਤਾਬਕ ਸੜਕਾਂ, ਬਿਲਡਿੰਗ ਕਾਫੀ ਜ਼ਿਆਦਾ ਜਿਹੜੀਆਂ ਡੈਮੇਜ ਹੋਈਆਂ ਆ ਤੇ ਇੱਕ ਫਰੇਟ ਦੀ ਜਿਹੜੀ ਟ੍ਰੇਨ ਸੀਗੀ ਉਹ ਵੀ ਡੀਰੇਲ ਹੋ ਗਈ ਹੈਗੀ ਆ। ਜਾਪਾਨ ਦੇ ਬ੍ਰੌਡਕਾਸਟਰ NHK ਨੇ ਰਿਪੋਰਟ ਕੀਤਾ ਵੀ ਬਹੁਤ ਸਾਰੇ ਸੈਕਸ਼ਨਸ, ਇੱਕ ਮੋਟਰਵੇ ਹੈਗਾ ਕਿਓਸ਼ ਕਰਕੇ, ਉੱਥੇ ਕਲੋਜ਼ ਕੀਤੇ ਗਏ ਹੈਗੇ ਆ। ਹਾਈ ਸਪੀਡ ਤੇ ਲੋਕਲ ਟ੍ਰੇਨ ਸਰਵਿਸਿਜ਼ ਜਿਹੜੀਆਂ ਸਸਪੈਂਡ ਕਰ ਦਿੱਤੀਆਂ ਗਈਆਂ ਹੈਗੀਆਂ। ਜਿਹੜਾ ਰਨਵੇ ਹੈਗਾ ਆ ਉਹ ਕੁਮਾਓਟੋ ਜਿਹੜਾ 에ਅਰਪੋਰਟ ਆ ਉਹ ਵੀ ਜਿਹੜਾ ਕਲੋਜ਼ ਕੀਤਾ ਗਿਆ ਹੈਗਾ ਅੰਟਿਲ ਫਰਦਰ ਨੋਟਿਸ ਤੇ। ਜਿਹੜਾ ਕੁਮਾਮੋਟੋ ਕੈਸਲ ਆ, ਬਹੁਤ ਮਸ਼ਹੂਰ ਆ ਉੱਥੇ ਦਾ, ਉਹਦੇ ਤੇ ਵੀ ਅਸਰ ਹੋਇਆ ਹੈਗਾ ਆ। ਉਹਦੇ ਤੇ ਕਾਫੀ ਜ਼ਿਆਦਾ ਜਿਹੜਾ ਡੈਮੇਜ ਹੋਇਆ ਹੈਗਾ ਆ। 48,000 ਘਰ ਜਿਹੜੇ ਆ ਕੁਮਾਮੋਟੋ ਏਰੀਏ 'ਚ ਉਹ ਬਿਜਲੀ ਤੋਂ ਬਿਨਾਂ ਇਸ ਟਾਈਮ ਦੇ ਉੱਤੇ ਹੈਗੇ ਆ। ਐਕਸਪਲੋਜ਼ਨ ਵੀ ਕੁਝ ਜਗ੍ਹਾ ਦੇ ਉੱਤੇ ਸੁਣੇ ਗਏ ਹੈਗੇ ਆ। ਐਮਰਜੈਂਸੀ ਸਰਵਿਸਿਜ਼ ਕੰਟੀਨਿਊ ਚੱਲ ਰਹੀਆਂ ਹੈਗੀਆਂ ਤੇ ਕਹਿੰਦੇ ਵੀ ਮੀਡੀਆ ਵਾਲੇ ਜਿਹੜੇ ਰਿਪੋਰਟ ਕਰ ਰਹੇ ਵੀ 20 ਤੋਂ 30 ਜਿਹੜੇ ਸਟਾਫ ਮੈਂਬਰਸ ਆ ਉਹ ਐਮਰਜੈਂਸੀ ਸਰਵਿਸਿਜ਼ ਦੇ ਮਿਸਿੰਗ ਹੈਗੇ ਆ। ਅਰਥਕੁਏਕ ਜਿਹੜਾ ਐਪੀਸੈਂਟਰ ਸੀ ਇਹ ਕੁਮਾਮੋਟੋ ਜਿਹੜਾ ਰੀਜਨ ਆ ਉੱਥੇ 10 ਕਿਲੋਮੀਟਰ ਡੂੰਘਾ ਸੀ ਤੇ ਉਹ ਤੋਂ ਬਾਅਦ ਕਾਫੀ ਆਫਟਰ ਸ਼ੌਕਸ ਆਏ ਹੈਗੇ ਆ। ਜਿਹੜਾ ਮੈਟਰੋਲੋਜੀਕਲ ਏਜੰਸੀ ਆ ਉਹਨਾਂ ਨੇ ਜਿਹੜੀ ਸਟਰੋਂਗ ਟ੍ਰੈਮਰਸ ਜਿਹੜੇ ਆ ਉਹਨਾਂ ਦੀ ਵਾਰਨਿੰਗ ਦਿੱਤੀ ਵੀ ਹੋਰ ਵੀ ਭੂਚਾਲ ਜਿਹੜੇ ਛੋਟੇ ਛੋਟੇ ਉੱਥੇ ਆ ਸਕਦੇ ਹੈਗੇ ਆ। ਪ੍ਰਾਈਮ ਮਿਨਿਸਟਰ ਸਨਾਏ ਟਕਚੀ ਉਹਨਾਂ ਨੇ ਆਪਣੀ ਮਿਨਿਸਟਰੀਜ਼ ਨੂੰ ਆਰਡਰ ਕੀਤਾ ਆ ਵੀ ਇਹ ਸਿਚੁਏਸ਼ਨ ਤੇ ਇਮੀਡੀਏਟਲੀ ਜਿਹੜਾ ਆ ਹੈਲਪ ਕੀਤੀ ਜਾਵੇ। ਨੈਸੈਸਰੀ ਐਮਰਜੈਂਸੀ ਮੈਜਰਸ ਜਿਹੜੀਆਂ ਆ ਉਹ ਇਮੀਡੀਏਟਲੀ ਉੱਥੇ ਪਹੁੰਚਾਈਆਂ ਜਾਣ। ਇਸ ਏਰੀਏ ਦੇ ਵਿੱਚ 10 ਸਾਲ ਪਹਿਲਾਂ ਇੱਕ ਭੂਚਾਲ ਆਇਆ ਸੀ 7.3 ਮੈਗਨੀਚਿਊਡ ਦਾ ਰਿਚਰਡ ਸਕੇਲ ਦੇ ਉੱਤੇ। ਜੀ ਬਿਲਕੁਲ। ਸੋ ਜਾਪਾਨ ਦੇ ਵਿੱਚ ਵੈਸੇ ਵੀ ਬਹੁਤ ਜ਼ਿਆਦਾ ਭੂਚਾਲ ਆਉਂਦੇ ਰਹਿੰਦੇ ਆ। ਯਾਦ ਹੋਣਾ ਕਈ ਜਿਹੜੇ ਵਰ੍ਹੇ ਪਹਿਲਾਂ ਇੱਕ ਬਹੁਤ ਜ਼ਬਰਦਸਤ ਜਿਹੜੀ ਸੁਨਾਮੀ ਆਈ ਸੀ ਭੂਚਾਲਾਂ ਤੋਂ ਬਾਅਦ ਦੇ ਵਿੱਚ, ਜਿਸ ਨੇ ਬਹੁਤ ਜ਼ਿਆਦਾ ਤਬਾਹੀ ਜਿਹੜੀ ਉਹ ਮਚਾਈ ਸੀਗੀ। ਜਿਹੜਾ ਏਓਨ ਮਾਲ ਉੱਥੇ ਨੁਕਸਾਨਿਆ ਗਿਆ ਆ ਉਹ ਜੇ ਮੁੜ ਦੁਬਾਰਾ ਸ਼ੁਰੂ ਹੀ ਕੀਤਾ ਗਿਆ ਸੀਗਾ, ਜਿਹੜੇ ਉਹ ਪੁਰਾਣੇ ਭੂਚਾਲ ਦੇ ਕਰਕੇ ਨੁਕਸਾਨ ਜਿਹੜਾ ਪਹੁੰਚਿਆ ਸੀ ਉਸ ਦੇ ਕਰਕੇ। ਜਾਪਾਨ ਦਾ ਬਹੁਤਾ ਜਿਹੜਾ ਇਨਫਰਾਸਟਰਕਚਰ ਆ ਉਹ ਅਰਥਕੁਏਕ ਪ੍ਰੂਫ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਉਹ ਜਾਂਦੀ ਆ, ਪਰ ਕਿਉਂਕਿ ਭੂਚਾਲ ਉੱਥੇ ਆਉਂਦੇ ਇੰਨੀ ਕੁ ਜ਼ਿਆਦਾ ਆ ਉਸ ਦੇ ਬਾਵਜੂਦ ਵੀ ਕਦੀ ਕਦੀ ਇੱਦਾਂ ਦੇ ਜਿਹੜੇ ਨੁਕਸਾਨ ਆ ਉਹ ਉੱਥੇ ਹੋ ਜਾਂਦੇ ਹੈਗੇ ਆ। ਸੋ ਹੋਪਫੁਲੀ ਨੁਕਸਾਨ ਜਿਹੜਾ ਉਹ ਘੱਟ ਹੋਇਆ ਹੋਵੇ। ਸੋ ਉਹਨਾਂ ਨੇ ਅਰਲੀ ਵਾਰਨਿੰਗ ਅਰਥਕੁਏਕ ਜਿਹੜੇ ਡਿਟੈਕਟਰਸ ਆ ਉਹ ਉੱਥੇ ਲਗਾਏ ਹੋਏ ਆ। ਜ਼ਿਆਦਾਤਰ ਜਿਹੜੀਆਂ ਉੱਥੇ ਦੀ ਹਾਈ ਸਪੀਡ ਰੇਲ ਆ ਉਹ ਬੰਦ ਕਰ ਦਿੱਤੀ ਜਾਂਦੀ ਹੈ ਜਦੋਂ ਉਹਨਾਂ ਨੂੰ ਲੱਗਦਾ ਆ ਵੀ ਹਾਂ ਅਰਥਕੁਏਕ ਆਉਣ ਵਾਲੇ ਜਿਹੜੇ ਉਹ ਹੈਗੇ ਆ। ਸੋ ਪਰ ਇਹ ਆ ਵੀ ਬਹੁਤ ਸਾਰੀਆਂ ਜਿਹੜੀਆਂ ਲੋਕਾਂ ਨੇ ਬੜੇ ਪਿਆਰ ਦੇ ਨਾਲ ਬਣਾਈਆਂ ਹੁੰਦੀਆਂ ਇਮਾਰਤਾਂ ਆ ਉਹ ਇਸ ਦੇ ਚੱਲਦੇ ਇਹਨਾਂ ਭੁਚਾਲਾਂ ਦੇ ਕਰਕੇ ਜਿਹੜੀਆਂ ਮਲਬੇ ਦਾ ਢੇਰ ਜਿਹੜੀਆਂ ਉਹ ਬਣ ਕੇ ਰਹਿ ਜਾਂਦੀਆਂ ਆ। ਸੋ ਫਾਰ ਇੱਕ ਜਾਣੇ ਦੀ ਮੌਤ ਦੀ ਜਿਹੜੀ ਰਿਪੋਰਟ ਆ ਉਹ ਉੱਥੋਂ ਆਈ ਹੈਗੀ ਆ। ਦਰਜਨ ਤੋਂ ਵੱਧ ਜਿਹੜੇ ਉਹ ਜ਼ਖਮੀ ਦੱਸੇ ਜਾਂਦੇ ਆ। ਤੇ ਉੱਥੇ ਹੀ ਜਿਹੜਾ ਹਰਜੋਤ ਸਿੰਘ ਜੀ ਫੂਕੀਸ਼ਾਮਾ ਦਾ ਜਿਹੜਾ ਨਿਊਕਲੀਅਰ ਪਲਾਂਟ ਸੀ ਉਹਦਾ ਮੈਲਟ ਡਾਊਨ ਹੋਇਆ ਸੀ ਜਦੋਂ ਲਾਸਟ ਟਾਈਮ ਜਿਹੜਾ ਸੁਨਾਮੀ ਤੇ ਭੁਚਾਲ ਜਿਹੜੀ ਉਹ ਆਇਆ ਸੀ। ਹੋਪਫੁਲੀ ਇੱਦਾਂ ਦੀ ਜਿਹੜੀ ਆ ਪ੍ਰੋਬਲਮ ਆ ਉਹ ਨਾ ਆਵੇ। ਜਿਹੜਾ ਨਿਊਕਲੀਅਰ ਉੱਥੇ ਐਨਰਜੀ ਦੇ ਉੱਤੇ ਕਾਫੀ ਫੋਕਸ ਕੀਤਾ ਜਾਂਦਾ ਆ ਤੇ ਉਹਦੇ ਨਾਲ ਜਿਹੜੀ ਪਾਵਰ ਜਨਰੇਸ਼ਨ ਆ ਉੱਥੇ ਹੁੰਦੀ ਹੈਗੀ ਆ। ਸੋ ਕੁਮਾਮੋਟੋ ਜਿਹੜਾ ਹੈਗਾ ਆ ਉੱਥੇ ਜਿੱਦਾਂ ਦੱਸਿਆ ਵੀ 48,000 ਲੋਕ ਜਾਂ ਹਾਊਸ ਹੋਲਡ ਨਾ ਲੋਕ 48,000 ਜਿਹੜੇ ਕੰਜ਼ਿਊਮਰ ਹੈਗੇ ਨੇ ਉਹਨਾਂ ਦੇ ਹਾਊਸ ਹੋਲਡ ਆ ਉਹ ਬਿਜਲੀ ਤੋਂ ਇਸ ਟਾਈਮ ਬਗੈਰ ਆ
ਕਿਉਂਕਿ ਪਾਵਰ ਜਨਰੇਸ਼ਨ ਜਿਹੜੀ ਉਹ ਬੰਦ ਕਰਨੀ ਪਈ ਸੀ। ਐਮਰਜੈਂਸੀ ਜਿਹੜੀ ਸਰਵਿਸਿਜ਼ ਉਹ ਉੱਥੇ ਉਹਨਾਂ ਨੇ ਅਲਰਟ ਜਿਹੜੀਆਂ ਕੀਤੀਆਂ ਹੋਈਆਂ ਤੇ ਸਰਚ ਐਂਡ ਰੈਸਕਿਊ ਦੇ ਆਪਰੇਸ਼ਨ ਵੀ ਜਿਹੜੇ ਉਹ ਚੱਲ ਰਹੇ ਆ। ਜਿਹੜੀ ਉੱਥੋਂ ਦੀ ਪ੍ਰਾਈਮ ਮਿਨਿਸਟਰ ਸਨੇ ਤਾਕਚੀ ਆ, ਉਹਨਾਂ ਨੇ ਜਿਹੜਾ ਆਪਣੇ ਮੰਤਰੀਆਂ ਨੂੰ ਇਹ ਕਿਹਾ ਆ ਵੀ ਜਾ ਕੇ ਮੌਕੇ ਦੀ ਜਿਹੜੀ ਸਿਚੁਏਸ਼ਨ ਆ ਉਸ ਨੂੰ ਦੇਖੋ ਤੇ ਜਿਹੜੀ ਵੀ ਜ਼ਰੂਰਤ ਆ ਐਮਰਜੈਂਸੀ ਮੈਜਰਸ ਦੀ ਉਹ ਜਿਹੜੇ ਕਦਮ ਆ ਉਹ ਚੁੱਕੇ ਜਾਣ। ਜਿਹੜੀ ਉੱਥੋਂ ਦੀ ਨੈਸ਼ਨਲ ਮੀਟਰੋਲੋਜੀਕਲ ਏਜੰਸੀ ਆ, ਉਹਨਾਂ ਨੇ ਪਹਿਲਾਂ ਵਾਰਨਿੰਗ ਦਿੱਤੀ ਸੀ ਵੀ ਸੁਨਾਮੀ ਆ ਸਕਦੀ ਹੈ 1 ਮੀਟਰ ਤੱਕ ਦੀ, ਪਰ ਉਹਨਾਂ ਨੇ ਜਿਹੜੀ ਬਾਅਦ ਦੇ ਵਿੱਚ ਇਹ ਜਿਹੜੀ ਵਾਰਨਿੰਗ ਆ ਉਸ ਨੂੰ ਵਾਪਸ ਲੈ ਲਿਆ ਸੀਗਾ। ਜੀ ਬਿਲਕੁਲ।